ਜਿਹੜੇ ਕਹਿੰਦੇ ਸੀਗੇ ਪਿਸ਼ਾਬ ਲੱਗ ਕੇ ਆਉਂਦਾ ਹੈਗਾ, 2 ਵੀਕਾਂ ਹੋ ਗਈਆਂ ਜਾਂ ਪੁੱਛਿਆ ਸੀਗਾ ਉਹਨਾਂ ਨੇ, ਰਹਿ ਗਿਆ ਸੀਗਾ ਉਹ ਤੁਸੀਂ 1 ਗਲਾਸ ਤਰਬੂਜ ਦਾ 2 ਚਮਚੇ ਸ਼ੱਕਰ ਇਹ ਮਿਕਸ ਕਰਕੇ ਸਵੇਰ ਨੂੰ ਉੱਠ ਕੇ ਪੀ ਲਿਆ ਕਰੋ। ਇਹਦੇ ਨਾਲ ਸਾਰੀ ਪਿਸ਼ਾਬ ਦੀ ਜਲਨ ਜਿਹੜੀ ਠੀਕ ਹੋ ਜੂਗੀ। ਜਾਂ ਫਿਰ 5-4 ਪੱਤੇ ਤੁਸੀਂ ਜੇ ਤੁਲਸੀ ਲੱਗੀ ਵੀ ਹੈ ਸਾਰੇ ਘਰ, ਉਹੀ ਮੂੰਹ ਪਾ ਕੇ ਚੱਬ ਕੇ ਉੱਪਰ ਤੇ ਪਾਣੀ ਪੀ ਲਿਆ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਔਲੇ ਦਾ ਜੂਸ 5-4 ਚਮਚੇ ਲੈ ਲਓ। ਔਲੇ ਦੇ ਜੂਸ ਦੇ 1 ਗਲਾਸ ਪਾਣੀ ਦੇ ਵਿੱਚ ਤੇ 4 ਚਮਚੇ ਸ਼ਹਿਦ ਇਹ ਮਿਲਾ ਕੇ ਤੁਸੀਂ ਆਉਂਦੇ ਪੀ ਸਕਦੇ ਹੈਗੇ। ਫਿਰ ਖੀਰੇ ਦਾ ਜੂਸ ਦੇ ਵਿੱਚ ਸ਼ੱਕਰ ਮਿਲਾ ਕੇ ਪੀ ਸਕਦੇ ਹੈਗੇ, ਵਿੱਚ ਨਿੰਬੂ ਨਿਚੋੜ ਲਓ, ਕਾਲਾ ਨੂਣ ਪਾ ਲਓ, ਸਵਾਦ ਟੇਸਟੀ ਜਿਹਾ ਬਣ ਜੂਗਾ। ਫਿਰ ਨਾਰੀਅਲ ਦਾ ਪਾਣੀ ਤੁਸੀਂ ਪੀ ਸਕਦੇ ਹੈਗੇ, ਮੂਲੀ ਦਾ ਜੂਸ ਕੱਢ ਕੇ ਪੀ ਸਕਦੇ ਹੈਗੇ। ਇਹ ਵਧੀਆ ਚੀਜ਼ਾਂ ਹੈਗੀਆਂ ਇਹਦੇ ਦੂਰ ਕਰਨੇ ਨੂੰ। ਜਾਂ ਫਿਰ ਤੁਸੀਂ ਜੇ ਲੱਗ ਕੇ ਆਉਂਦਾ ਹੈ ਪਿਸ਼ਾਬ ਸਾਨੂੰ ਤਾਂ ਉਹਨੇ ਭਿੰਡੀ ਦੀ ਸਬਜ਼ੀ ਖਾ ਲਿਆ ਕਰੋ, ਫੁੱਲ ਗੋਭੀ ਦੀ ਸਬਜ਼ੀ ਖਾ ਲਿਆ ਕਰੋ, ਪੇਠੇ ਦੀ ਮਠਿਆਈ ਖਾ ਲਿਆ ਕਰੋ। ਇਹ ਵਧੀਆ ਚੀਜ਼ਾਂ ਹੈਗੀਆਂ ਇਹਦੇ ਵਾਸਤੇ। ਫਿਰ ਅਨਾਰ ਦਾ ਜੂਸ ਤੁਸੀਂ ਪੀ ਸਕਦੇ ਹੈਗੇ। ਜਿਹੜੇ ਕਹਿੰਦੇ ਸੀਗੇ ਆਪਣੇ ਗੋਡਿਆਂ ਦਾ ਦਰਦ ਹੁੰਦਾ ਹੈਗਾ ਜਾਂ ਲੱਕ ਵਿੱਚ ਗੋਡੇ ਤੱਕ ਦਰਦ ਜਾਂਦਾ ਹੈਗਾ, ਉਹ ਤੁਸੀਂ ਆਪਣੇ ਸੁੰਡ, ਕਾਲੀ ਮਿਰਚਾਂ, ਹਲਦੀ ਇਹ 3 ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ, ਇਹ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਤੁਸੀਂ ਆਪਣੇ ਔਲਿਆਂ ਦਾ ਚੂਰਨ ਲੈਣਾ ਹੈਗਾ ਗੋਡਿਆਂ ਦੇ ਦਰਦ ਵਾਸਤੇ। 1 ਚਮਚਾ ਔਲਿਆਂ ਦਾ ਚੂਰਨ ਲੈਣਾ ਹੈਗਾ ਤੇ ਉਹਦੇ ਵਿੱਚ ਗੁੜ ਮਿਲਾ ਕੇ ਸਵੇਰ ਸਾਂਝ ਖਾ ਲਿਆ ਕਰੋ। ਗੁੜ ਮਿਲਾ ਲਿਆ ਥੋੜਾ ਜਿਹਾ ਜਾਂ ਸ਼ੱਕਰ ਮਿਲਾ ਲਈ, ਇਹ ਵਧੀਆ ਚੀਜ਼ ਹੋਊਗੀ। ਇੱਕ ਸਵੇਰ ਨੂੰ ਚਮਚਾ, 1 ਸ਼ਾਮ ਨੂੰ ਔਲਿਆਂ ਦੇ ਪਾਊਡਰ ਦਾ। ਫਿਰ ਨਹੀਂ ਤਾਂ ਸਿਰਕਾ ਤੇ ਤਿਲਾਂ ਦਾ ਤੇਲ ਇਹ ਬਰਾਬਰ ਲੈ ਕੇ ਇਹਦੀ ਤੁਸੀਂ ਮਾਲਿਸ਼ ਕਰ ਲਓ, ਮਿਕਸ ਕਰਕੇ ਮਾਲਿਸ਼ ਕਰਨੀ ਹੈਗੀ ਇਹਦੀ ਗੋਡਿਆਂ ਦੇ ਉੱਤੇ। ਜਾਂ ਫਿਰ ਤੁਸੀਂ ਰਾਈ ਦਾ ਤੇਲ ਤੇ ਪਿਆਜ਼ ਦਾ ਰਸ ਇਹ ਬਰਾਬਰ ਲੈ ਕੇ ਇਹ ਮਿਕਸ ਕਰਕੇ ਤੁਸੀਂ ਮਾਲਿਸ਼ ਕਰ ਸਕਦੇ ਹੈਗੇ ਗੋਡਿਆਂ ਤੇ। ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਨਾਗਰ ਮੋਥਾ, ਇਹ ਮਿਲ ਜਾਂਦਾ ਜੀ ਸਟੋਰਾਂ 'ਚ। ਇਹ ਤੁਸੀਂ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਪਾਣੀ ਨਾਲ ਲੈ ਸਕਦੇ ਹੈਗੇ। ਅੱਛਾ, ਫਿਰ ਇਹਦੇ ਵਾਸਤੇ ਤੁਸੀਂ ਲੈ ਸਕਦੇ ਹੈਗੇ ਜੀ ਸਾਲਮ ਪੰਜਾ, ਸਾਲਮ ਮਿਸ਼ਰੀ, ਸਫੇਦ ਮੂਸਲੀ ਜੀ। ਇਹ 3 ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ ਤੇ ਅੱਧਾ ਚਮਚਾ ਇਹਦਾ ਰੋਜ਼ ਲੈਣਾ ਹੈਗਾ ਜੀ, ਪਾਣੀ ਨਾਲ ਲੈ ਲਓ, ਕੋਸੇ ਪਾਣੀ ਨਾਲ। ਫਿਰ ਨਹੀਂ ਤਾਂ ਤੁਸੀਂ ਅਨਾਰ ਦੇ ਰਸ ਦੇ ਵਿੱਚ 4 ਚਮਚੇ ਅਦਰਕ ਦਾ ਰਸ ਮਿਲਾ ਕੇ ਰੋਜ਼ ਪੀ ਸਕਦੇ ਹੈਗੇ। ਫਿਰ ਸੁੰਡ, ਅਨਾਰ ਦਾਣਾ, ਕਾਲੀ ਮਿਰਚਾਂ, ਸੇਂਦਾ ਨੂਣ, ਬਾਇਬਡਿੰਗ ਇਹ ਸਾਰੀਆਂ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। 1 ਚਮਚਾ ਤੁਸੀਂ ਇਹਦਾ ਲੈ ਸਕਦੇ ਹੈਗੇ। ਜਾਂ ਫਿਰ ਤੁਸੀਂ ਯੋਗਰਾਜ ਗੂਗਲ ਦੀਆਂ ਗੋਲੀਆਂ ਲੈ ਸਕਦੇ ਹੈਗੇ, 2 ਗੋਲੀਆਂ ਇਹ ਲੈ ਲਿਆ ਕਰੋ, ਇਹ ਵੀ ਵਧੀਆ ਚੀਜ਼ ਹੈਗੀ। ਫਿਰ ਅਸ਼ਵਗੰਧਾ ਵੀ ਠੀਕ ਰਹਿੰਦੀ ਹੈ, ਅਸ਼ਵਗੰਧਾ ਲੈ ਲਓ ਤੇ ਸੁੰਡ ਲੈ ਲਓ, ਇਹ ਬਰਾਬਰ ਲੈ ਕੇ 1 ਚਮਚਾ ਤੁਸੀਂ ਇਹ ਲੈ ਸਕਦੇ ਹੈਗੇ, ਇਹ ਵੀ ਠੀਕ ਰਹੂਗਾ ਤੁਹਾਨੂੰ। ਅੱਛਾ, ਜੇ ਕੰਨ ਵੀ ਉਲਟੀ ਜੀ ਆ ਜਾਂਦੀ ਹੈ ਉਹ ਤੁਸੀਂ ਆਪਣੇ ਅਦਰਕ ਦਾ ਤੁਸੀਂ ਆਪਣੇ ਟਰਾਈ ਕਰਕੇ ਦੇਖੋ ਜੀ। ਅਦਰਕ ਦਾ ਅਚਾਰ, ਨੂਣ, ਕਾਲਾ ਨੂਣ ਪਾ ਲਓ ਤੇ ਵਿੱਚੋਂ ਨਿੰਬੂ ਨਿਚੋੜ ਕੇ ਅਦਰਕ ਨੂੰ ਬਰੀਕ ਕੱਟ ਕੇ ਉਹ ਰੋਟੀ ਖਾਣੇ ਦੇ ਪਹਿਲਾਂ ਤੁਸੀਂ ਉਹ ਖਾ ਲਿਆ ਕਰੋ। ਉਹਦੇ ਨਾਲ ਵੀ ਸਾਰੇ ਕਹਿੰਦੇ ਤੇ ਰੋਟੀ ਖਾ ਕੇ ਉਲਟੀ ਜੀ ਆ ਜਾਂਦੀ ਹੈਗੀ। ਇਹ ਟਰਾਈ ਕਰਕੇ ਦੇਖੋ ਜੀ, ਵਧੀਆ ਚੀਜ਼ ਹੋਊਗੀ ਤੁਹਾਨੂੰ। ਜਾਂ ਫਿਰ ਕੁਮਾਰੀ ਆਸਵ, ਪਹਿਲਾਂ ਵੀ ਸ਼ਾਇਦ ਮੈਂ ਦੱਸਿਆ ਸੀਗਾ, ਇਹ ਕੁਮਾਰੀ ਆਸਵ ਦਵਾਈ ਇਹ ਤੁਸੀਂ ਮਿਲ ਜਾਂਦੀ ਸਟੋਰਾਂ 'ਚ ਜਾਂ ਐਮਾਜ਼ੋਨ ਤੋਂ ਮੰਗਵਾ ਲਓ ਤੁਸੀਂ। ਉਹਦੇ 4 ਚਮਚੇ ਇਹਦੇ ਲੈਣੇ ਤੇ 4 ਚਮਚੇ ਪਾਣੀ ਦੇ। ਇਹ ਤੁਸੀਂ ਆਪਣੇ ਰੋਟੀ ਚਾਹੇ ਖਾਣੇ ਤੇ 10 ਮਿੰਟ ਪਹਿਲਾਂ ਲੈ ਲਓ, ਉਹ ਵੀ ਵਧੀਆ ਚੀਜ਼ ਰਹੂਗੀ ਸਾਰੇ। ਜੇ ਕੋਈ ਤੁਹਾਡੇ ਪੇਟ ਦੀ ਹੋਰ ਵੀ ਕੋਈ ਨੁਕਸ ਹੋਊਗਾ ਇਹ ਕੁਮਾਰੀ ਆਸਵ ਦੂਰ ਕਰ ਦੂਗੀ ਜੀ। ਇਹ ਵਧੀਆ ਚੀਜ਼ ਰਹੂਗੀ ਤੁਹਾਨੂੰ।